बिस्मिल्लाहिर्रहमानिर्रहीम ते अस्सलामुअलैकुम। 10 सितंबर पाकिस्तान ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ, ਇੱਕ ਤੇ ਜ਼ਰਾ ਕਾਊਂਟਡਾਊਨ ਤੇ ਗੱਲ ਕਰ ਲਈਏ। 80 ਦਿਨ ਬਾਕੀ ਨੇ ਹੁਣ। ਹਾਂਜੀ, 80 ਡੇਜ਼। 80 ਦਿਨ ਬਾਅਦ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਹੋਣਗੇ ਰਿਟਾਇਰ ਤੇ ਮੁਲਕ ਦੇ ਵਿੱਚ ਨਵੇਂ ਆਰਮੀ ਚੀਫ ਆਉਣਗੇ। ਇਹ ਤਾਂ ਤੁਹਾਨੂੰ ਦੱਸਿਆ ਵੀ 80 ਦਿਨ ਆਰਾਮ ਨਾਲ ਨਹੀਂ ਲੰਘਣੇ ਔਰ ਇਹਨਾਂ 80 ਦਿਨਾਂ 'ਚ ਪਤਾ ਨਹੀਂ ਕੀ ਕੁਝ ਹੋਣਾ ਹੈ। ਬਹਰਹਾਲ ਹੁਣ ਤੱਕ ਤੁਹਾਨੂੰ ਜੋ ਕੁਝ ਨੇਪਾਲ 'ਚ ਹੋਇਆ ਉਹ ਤਾਂ ਪਤਾ ਲੱਗ ਹੀ ਗਿਆ। ਜਿਸ ਤਰੀਕੇ ਨਾਲ ਉੱਥੇ ਹਜਾਮਤ ਕੀਤੀ ਹੈ ਉੱਥੋਂ ਦੀ ਆਵਾਮ ਨੇ, ਉੱਥੋਂ ਦੀ ਅਸ਼ਰਾਫੀਆ ਵੀ ਫਿੱਟ ਗਈ ਸੀ। ਪਿੰਡਾਂ 'ਚ ਰਹਿਣ ਵਾਲੇ ਸਮਝਦੇ ਨੇ ਵੀ ਜਿਵੇਂ ਗਿੱਦੜ ਸਿਆਲਾਂ ਦਾ ਜਦੋਂ ਗੰਨੇ ਪੀੜਨ ਦਾ ਸੀਜ਼ਨ ਹੁੰਦਾ ਮਤਲਬ ਜਦੋਂ ਗੁੜ ਬਣਾਈਦਾ, ਗੰਨਿਆਂ 'ਚੋਂ ਰਾਬ-ਸ਼ਾਬ ਕੱਢੀ ਦੀ, ਰਸ ਕੱਢੀ ਦੀ, ਉਹਦੀ ਰਾਬ-ਸ਼ਾਬ ਬਣਦੀ ਹੈ, ਉਸ ਵੇਲੇ ਗਿੱਦੜ ਰਾਬ-ਸ਼ਾਬ ਖਾ ਕੇ ਤੇ ਫਿੱਟੇ ਹੁੰਦੇ ਨੇ। ਇਸੇ ਤਰੀਕੇ ਨਾਲ ਜਿਹੜੀ ਅਸ਼ਰਾਫੀਆ ਜਿਵੇਂ ਪਾਕਿਸਤਾਨ ਦੀ ਰਾਬ ਖਾ ਕੇ ਫਿੱਟੀ ਹੈ, ਇਸੇ ਤਰੀਕੇ ਨਾਲ ਨੇਪਾਲ ਦੇ ਵਿੱਚ ਵੀ ਇਹੀ ਸੂਰਤ ਹਾਲ ਸੀ। ਉੱਥੋਂ ਦੀ ਅਸ਼ਰਾਫੀਆ ਵੀ ਹੈ, ਅਗਰ ਪਾਸੇ ਤੇ ਤੁਸੀਂ ਵੀਡੀਓ ਵੇਖਦੇ ਹੋ ਤੇ ਉਹਨਾਂ ਦੇ ਬੱਚੇ ਇੰਝ ਹੀ ਫਿੱਟੇ ਸਨ ਜਿਵੇਂ ਸਾਡੀ ਅਸ਼ਰਾਫੀਆ ਫਿੱਟੀ ਹੈ। ਇਹੋ ਜਿਹੀਆਂ ਘੜੀਆਂ, ਇਹੋ ਜਿਹੀ ਬੈਗ, ਇਹੋ ਜਿਹੀਆਂ ਗੱਡੀਆਂ, ਇਹੋ ਜਿਹਾ ਰਹਿਣਾ ਸਹਿਣਾ, ਨਿੱਕ ਸੁੱਖ ਸਾਰਾ ਇਹੋ ਜਿਹਾ ਹੀ ਸੀ। ਆਵਾਮ ਦੂਜੇ ਪਾਸੇ ਉਹਦੇ ਹਾਲਾਤ ਵੀ ਸਾਡੇ ਵਾਲੇ ਹੀ ਸੀ। ਗੁਰਬਤ, ਅਫਲਾਸ, ਭੁੱਖ, ਬੇਰੁਜ਼ਗਾਰੀ, ਬਿਮਾਰੀ ਔਰ ਆਵਾਮ ਨੂੰ ਪਤਾ ਨਹੀਂ ਸੀ ਲੱਗਦਾ ਵੀ ਕਿਹੜੇ ਪਾਸੇ ਜਾਈਏ। ਫਿਰ ਆਵਾਮ ਨੂੰ ਪਤਾ ਲੱਗ ਗਿਆ ਵੀ ਕਿਹੜੇ ਪਾਸੇ ਜਾਈਏ, ਕਿਉਂਕਿ ਇਹਨਾਂ ਸੋਸ਼ਲ ਮੀਡੀਆ ਦੇ ਉੱਤੇ ਪਾਬੰਦੀ ਲਾ ਛੱਡੀ ਨੇਪਾਲ 'ਚ। ਇਹ ਹੀ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਇਹ ਸਾਰੇ ਬੰਦ ਕਰ ਛੱਡੇ। ਆਵਾਮ ਛਿੱਤਰ ਲੈ ਕੇ ਬਾਹਰ ਆ ਗਈ ਤੇ ਉਸ ਤੋਂ ਬਾਅਦ ਆਵਾਮ ਦਾ ਛਿੱਤਰ ਸੀ ਤੇ ਅਗਲੇ ਪਾਸੇ ਜਿਹੜੇ ਹਕੂਮਤੀ ਅਹੁਦੇਦਾਰ ਸਨ। ਉੱਥੋਂ ਦਾ ਜਿਹੜਾ ਵਜ਼ੀਰੇ ਖਜ਼ਾਨਾ ਸੀ ਤੇ ਨਾਲ ਡਿਪਟੀ ਪ੍ਰਾਈਮ ਮਿਨਿਸਟਰ, ਉਹਦਾ ਨਾਮ ਬਿਸ਼ਨੂ ਸੀ, ਉਹਨੇ ਬੜਾ ਰੰਗੀਨ ਰੰਗ ਦਾ ਕੱਛਾ ਪਾਇਆ ਸੀ, ਲੇਕਿਨ ਉਹਨੂੰ ਵੀ ਨਹੀਂ ਸੀ ਪਤਾ ਵੀ ਅੱਜ ਸਾਰੀ ਦੁਨੀਆ ਨੇ ਉਹਦਾ ਕੱਛਾ ਵੇਖਣਾ ਹੈ। ਪਾਏ ਤੇ ਉਹਨੇ ਪੂਰੇ ਕੱਪੜੇ ਸੀ। ਆਵਾਮ ਨੇ ਘਰੋਂ ਕੱਢ ਲਿਆ ਸੁੱਤਾ ਪਿਆ ਤੇ ਉਸ ਤੋਂ ਬਾਅਦ ਉਹਨੂੰ ਉਹਨਾਂ ਨੇ ਇੰਜ ਪਿੰਜਿਆ ਜਿਵੇਂ ਰੂਮ ਪਿੰਜੀ ਦਾ, ਤੇ ਥੋੜ੍ਹੀ ਦੇਰ ਤੋਂ ਬਾਅਦ ਭਾਈ ਉਹਨਾਂ ਦੇ ਜੁੱਸੇ ਦੇ ਉੱਤੇ ਸਿਰਫ ਔਰ ਸਿਰਫ ਜਾਂਘੀਆ ਰਹਿ ਗਿਆ ਸੀ। ਉਹ ਵੀ ਆਵਾਮ ਦੀ ਮਿਹਰਬਾਨੀ, ਉਹਨਾਂ ਨੇ ਉਹ ਨਹੀਂ ਪਾੜਿਆ, ਬਾਕੀ ਹਰ ਸ਼ਾਇਦ ਜੁੱਸੇ ਤੋਂ ਲੱਥ ਗਈ ਸੀ ਤੇ ਉਹ ਗਲੀਆਂ ਬਾਜ਼ਾਰਾਂ 'ਚ ਇੰਜ ਭੱਜ ਰਿਹਾ ਸੀ ਉਸੇ ਨੇਪਾਲ ਦੇ ਵਿੱਚ ਆਪਣੀ ਜਾਨ ਬਚਾਉਣ ਲਈ, ਜਿੱਥੇ 2 ਦਿਨ ਪਹਿਲਾਂ ਇਹਨਾਂ ਦੀ ਰੌਨਕ ਦੇ ਸਾਹਮਣੇ ਕੋਈ ਸਾਹ ਨਹੀਂ ਸੀ ਲੈ ਸਕਦਾ। ਆਪਣੀ ਜਾਨ ਬਚਾਉਣ ਵਾਸਤੇ ਜਾ ਦਰਿਆ 'ਚ ਵੜਿਆ, ਪਰ ਆਵਾਮ ਨੇ ਉੱਥੇ ਵੀ ਪਿੱਛਾ ਨਹੀਂ ਛੱਡਿਆ ਤੇ ਜਾ ਚੜੀ। ਇਹ ਤੁਹਾਨੂੰ ਗੱਲਾਂ ਦੱਸਣ ਦਾ ਮਕਸਦ ਇਹ ਵੀ ਜਿਹੜੀ ਇੱਥੇ ਅਸ਼ਰਾਫੀਆ ਉਹਨਾਂ ਨੂੰ ਵੀ ਥੋੜ੍ਹੀ ਜਿਹੀ ਅਕਲ ਆਉਣੀ ਚਾਹੀਦੀ ਹੈ, ਕੋਈ ਮੱਤ ਆਉਣੀ ਚਾਹੀਦੀ ਹੈ। ਜੋ ਕੁਝ ਬੰਗਲਾਦੇਸ਼ 'ਚ ਹੋਇਆ, ਜਿਵੇਂ ਸ਼ੇਖ ਹਸੀਨਾ ਵਾਜਦ ਉੱਥੋਂ ਭੱਜੀ, ਜੋ ਕੁਝ ਉਸ ਤੋਂ ਪਹਿਲਾਂ ਸ੍ਰੀਲੰਕਾ ਦੇ ਵਿੱਚ ਹੋਇਆ, ਉਸ ਤੋਂ ਬਾਅਦ ਇੰਡੋਨੇਸ਼ੀਆ 'ਚ ਹੋਇਆ ਤੇ ਹੁਣ ਜੋ ਕੁਝ ਇੱਥੇ ਹੋਣ ਡਿਆ, ਇਹ ਨਿਸ਼ਾਨੀਆਂ ਨੇ ਸਾਡੇ ਚੌਧਰੀ ਨਿਜ਼ਾਮਦੀਨ ਤੇ ਪੂਰੇ ਨਿਜ਼ਾਮ ਵਾਸਤੇ ਵੀ ਜੋ ਕੁਝ ਇੱਥੇ ਆਵਾਮ ਦਾ ਕਰ ਛੱਡਿਆ ਜੇ, ਕੁਝ ਤੇ ਇਹਨਾਂ ਨੇ ਕੀਤਾ, ਕੁਝ ਇਹਨਾਂ ਦੀ ਨਹੂਸਤ ਨਾਲ ਜਿਹੜੀਆਂ ਕੁਦਰਤੀ ਆਫਾਤ ਆਈਆਂ ਨੇ। ਹੁਣ ਇਸ ਵੇਲੇ ਜਿਹੜਾ ਸੈਲਾਬ ਆਇਆ, ਜੋ ਕੁਝ ਉਹ ਹੋਇਆ, ਉਹ ਸਾਰਾ ਕੁਝ ਤੁਹਾਡੇ ਸਾਹਮਣੇ। ਅਗਲੀ ਖਬਰ ਜਿਹੜੀ ਇਹਦੇ ਨਾਲ ਰਿਲੇਟਡ ਹੀ ਤੁਹਾਡੇ ਸਾਹਮਣੇ ਰੱਖਨੇ ਕਿ ਉੱਥੇ ਤਾਂ ਚਲੋ ਜੋ ਕੁਝ ਬਣਿਆ, ਲੇਕਿਨ ਜੋ ਕੁਝ ਇੱਥੇ ਹੋ ਰਿਹਾ, ਇੱਥੇ ਹੁਣ ਸਭ ਤੋਂ ਪਹਿਲੀ ਜਿਹੜੀ ਖਾਸ ਗੱਲ ਤੁਹਾਡੇ ਨਾਲ ਕਰਨੀ ਹੋਏ ਹੈ ਕਿ ਜਿਹੜਾ ਕਿਸਾਨ ਹੈ ਉਹ ਫਸਲ ਆਪਣੀ ਬੀਜਦਾ ਤੇ ਉਸ ਤੋਂ ਬਾਅਦ ਉਹਨੂੰ ਵੱਢ ਕੇ ਵੇਚ ਕੇ ਤੇ ਆਪਣਾ ਕੰਮ ਸਿੱਧਾ ਕਰਦਾ। ਪਿਛਲੇ 2 ਤੋਂ 3 ਸਾਲਾਂ ਤੋਂ ਕਿਸਾਨ ਨੂੰ ਇਹਨਾਂ ਲੰਮਿਆਂ ਪਾਇਆ। ਜਿਸ ਵੇਲੇ ਵੀ ਉਹ ਫਸਲ ਵੇਚਣ ਤੇ ਆਉਂਦਾ ਤੇ ਉਹਦੀ ਫਸਲ ਤੇ ਜਿਹੜਾ ਉਹਦਾ ਖਰਚਾ ਹੋਇਆ ਹੁੰਦਾ, ਉਦੋਂ ਕਿਤੇ ਘੱਟ ਪੈਸੇ ਉਹ ਕਮਾ ਪਾਉਂਦਾ ਹੈ। ਮਸਲਨ ਉਹਦੀ ਫਸਲ ਦੇ ਉੱਤੇ ਅਗਰ ਉਹਦਾ ਖਰਚਾ ਲੱਖ ਰੁਪਈਏ ਕਿੱਲੇ ਤੇ ਹੋਇਆ, ਤਾਂ ਉਹਦੀ ਫਸਲ ਜਿਹੜੀ ਉਹ 60,000 ਤੇ ਵਿਕਣ ਡਈ ਹੈ, 70,000 ਤੇ ਵਿਕਣ ਡਈ, ਮਤਲਬ ਉਹ ਕੋਲੋਂ ਪੈਸੇ ਪਾਉਣ ਡਿਆ। ਕਿਸਾਨ ਜਿਹੜਾ ਪਹਿਲਾਂ ਹੀ ਕਰਜ਼ਿਆਂ ਦੇ ਥੱਲੇ ਪਿਛਲੇ 2 ਤੋਂ 3 ਸਾਲਾਂ ਤੋਂ ਆ ਗਿਆ ਹੋਇਆ। ਪਹਿਲਾਂ ਉਹੀ ਕਿਸਾਨ ਸੀ ਕਿ ਆਪਣੀ ਫਸਲ ਵੇਚ ਕੇ ਆਪਣੇ ਮਾਲ ਡੰਗਰ ਦਾ ਵੀ, ਆਪਣੇ ਬਾਲ ਬੱਚੇ ਦਾ ਵੀ ਤੇ ਆਪਣੇ ਇਰਦ ਗਿਰਦ ਦੇ ਲੋਕਾਂ ਦਾ ਵੀ ਕੋਈ ਨਾ ਕੋਈ ਖਿਆਲ ਰੱਖਦਾ ਸੀ। ਹੁਣ ਕਿਸਾਨ ਦੇ ਕੋਲ ਉਸ ਫਸਲ ਦੇ ਪੈਸੇ ਪੂਰੇ ਕਰਨ ਦੇ ਹੀ ਪੈਸੇ ਕੋਈ ਨਹੀਂ ਹੈਗੇ। ਉਹਨੂੰ ਸਮਝ ਨਹੀਂ ਵੀ ਉਹ ਆਪਣਾ ਸਿਸਟਮ ਕਿਸ ਤਰ੍ਹਾਂ ਚਲਾਵੇ। ਇੱਕ ਪਾਸੇ ਤੇ ਕਿਸਾਨਾਂ ਵਾਲੇ ਪਾਸੇ ਇਹ ਭੁੱਖ ਅਫਲਾਸ ਪੈਦਾ ਹੋ ਗਈ ਹੈ, ਦੂਜੇ ਪਾਸੇ ਸੁਣ ਲਓ ਸੈਲਾਬ ਨਾਲ ਜਿਹੜਾ ਮਹਿੰਗਾਈ ਦਾ ਰੇਲਾ ਆਇਆ। ਤੁਹਾਨੂੰ ਕੱਲ੍ਹ ਹੀ ਦੱਸਿਆ ਵੀ ਪਿੰਡੀ ਦੇ ਵਿੱਚ 175 ਰੁਪਈਏ ਕਿਲੋ ਚੱਕੀ ਦਾ ਆਟਾ ਵਿਕਣ ਡਿਆ ਤੇ ਲਾਹੌਰ 'ਚ 150 ਰੁਪਈਏ ਦਾ। ਟਮਾਟਰਾਂ ਦੀ ਗੱਲ ਕਰੋ ਤਾਂ 350 ਰੁਪਈਏ ਕਿਲੋ ਇਸ ਵੇਲੇ ਵਿਕਣ ਡਏ ਨੇ। ਕੱਦੂ 220 ਰੁਪਈਏ, ਟੀਂਡੇ 260 ਰੁਪਈਏ, ਦੇਸੀ ਤੋਰੀ 250 ਰੁਪਈਏ, ਅਦਰਕ 800 ਰੁਪਈਏ ਕਿਲੋ ਤੱਕ ਜਾ ਪਹੁੰਚਿਆ ਹੈ। ਇਹ ਚੰਦ ਸਬਜ਼ੀਆਂ ਦੇ ਨਾਂ ਤੁਹਾਡੇ ਸਾਹਮਣੇ ਲਏ ਨੇ। ਆਟੇ ਦਾ ਤੁਹਾਨੂੰ ਦੱਸ ਦਿੱਤਾ ਤੇ ਖੰਡ, ਚੀਨੀ ਜਿਹੜੀ ਹੈ ਉਹ 200 ਰੁਪਈਏ ਤੋਂ ਉੱਤੇ ਇਸ ਵੇਲੇ ਵਿਕ ਰਹੀ ਹੈ। ਹੁਣ ਲੋਕੀ ਜਾਣ ਤੇ ਕਿੱਥੇ ਜਾਣ, ਮਿੱਟੀ ਖਾਣ। ਹੁਣ ਤਾਂ ਖੈਰ ਮਿੱਟੀ ਵੀ ਖਾਣ ਨੂੰ ਨਹੀਂ ਲੱਭੀ, ਕਿਉਂਕਿ ਉਹ ਵੀ ਗਾਰਾ ਬਣ ਗਿਆ, ਹਰ ਪਾਸੇ ਪਾਣੀ ਹੈ। ਇੱਕ ਪਾਸੇ ਮੈਂ ਤੁਹਾਨੂੰ ਕਿਸਾਨਾਂ ਦੀ ਗੱਲ ਦੱਸੀ ਹੈ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਨੇ, ਮਜ਼ਦੂਰ ਪੇਸ਼ਾ ਨੇ, ਨੌਕਰੀ ਪੇਸ਼ਾ ਨੇ, ਉਹਨਾਂ ਦੀ ਹਾਲਾਤ ਤੁਹਾਨੂੰ ਦੱਸੇ ਨੇ ਵੀ ਉਹਨਾਂ ਕੋਲ ਹੁਣ ਸਬਜ਼ੀ ਖਾਣ ਜੋਗੇ ਵੀ ਪੈਸੇ ਨਹੀਂ, ਜੋ ਸਬਜ਼ੀਆਂ ਦੇ ਮੈਂ ਰੇਟ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ। ਇਹ ਹੁਣ ਜਿਹੜੀ ਭੁੱਖ ਤੇ ਅਫਲਾਸ ਆਉਣੀ ਹੈ, ਇੱਕ ਤਾਂ ਪਹਿਲਾਂ ਹੀ ਸੀ। ਪਹਿਲਾਂ ਹੀ ਲੋਕ ਜਿਹੜੀ 2 ਵੇਲੇ ਦੀ ਰੋਟੀ ਨੂੰ ਪਛਤਾਉਣ ਡਏ ਸਨ, ਸੋਚਣ ਡਏ ਸਨ, ਉਹਨਾਂ ਨੂੰ ਸਮਝ ਨਹੀਂ ਸੀ ਵੀ ਕਿੱਥੋਂ ਪੂਰੀ ਕਰੀਏ। ਤੇ ਹੁਣ ਜੋ ਕੁਝ ਹੋ ਗਿਆ ਉਹਨਾਂ ਦੇ ਨਾਲ,
ਇਹ ਜੋ ਤੁਹਾਡੇ ਸਾਹਮਣੇ ਜੋ ਸੂਰਤ-ਏ-ਹਾਲ ਬਣੀ ਹੈ, ਇਹਦੇ ਵਿੱਚ ਉਹ ਕਿੱਥੋਂ ਪੈਸਾ ਪੂਰਾ ਕਰਨਗੇ, ਕਿੱਥੋਂ ਲਿਆਉਣਗੇ, ਇਹ ਮੇਰੀ ਸਮਝ ਤੋਂ ਬਾਹਰ ਹੈ। ਉਹ ਕਿੱਥੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨਗੇ, ਮੈਨੂੰ ਨਹੀਂ ਪਤਾ। ਇਹ ਸਾਨੂੰ ਸਾਰਿਆਂ ਨੂੰ ਜ਼ਾਹਿਰ ਹੈ ਉਹਨਾਂ ਨਾਲ ਹੱਥ ਪਾਉਣਾ ਪੈਣਾ, ਪਰ ਕਿੰਨਿਆਂ ਕੁ ਨਾਲ ਹੱਥ ਪਾਵਾਂਗੇ? 25 ਕਰੋੜ ਦੀ ਆਬਾਦੀ ਹੈ। ਆਖਰ ਇਹਨਾਂ ਹੁਕਮਰਾਨਾਂ ਦਾ ਗਲਮਾ ਹੋਣਾ ਤੇ ਇਹਨਾਂ ਲੋਕਾਂ ਦਾ ਹੱਥ ਹੋਣਾ। ਮੈਨੂੰ ਇਹ ਨੇਪਾਲ ਬਣਦਿਆਂ ਹੋਇਆਂ ਕੋਈ ਬਹੁਤਾ ਚਿਰ ਮੈਨੂੰ ਇੱਥੇ ਨਜ਼ਰ ਮਤਲਬ ਮੈਨੂੰ ਇਹ ਨਹੀਂ ਲੱਗਦਾ ਕਿ ਉਹ ਬਹੁਤਾ ਚਿਰ ਲੰਘੇਗਾ। ਇਹ ਨੇਪਾਲ ਜਿਹੜਾ ਉਹ ਬੜੀ ਛੇਤੀ ਇੱਥੇ ਬਣ ਜਾਣਾ। ਇਹਨਾਂ ਨੂੰ ਸਮਝ ਨਹੀਂ ਆਉਣੀ ਵੀ ਹੁਣ ਅਸੀਂ ਜਾਈਏ ਤੇ ਕਿਹੜੇ ਪਾਸੇ ਜਾਈਏ ਤੇ ਭੱਜੀਏ ਤੇ ਕਿਹੜੇ ਪਾਸੇ ਭੱਜੀਏ। ਯਾਰ ਸੂਰਤ-ਏ-ਹਾਲ ਜਿਹੜੀ ਹੈ ਉਹ ਬੜੀ ਖਰਾਬ ਹੈ, ਇਹਨਾਂ ਦੀ ਵੀ ਤੇ ਦੂਸਰੇ ਪਾਸੇ ਜਿਹੜੀ ਆਵਾਮ ਹੈ ਉਹਨਾਂ ਦੀ ਵੀ। ਹੁਣ ਆਵਾਮ ਦਾ ਕਿਸੇ ਵੇਲੇ ਵੀ ਸਬਰ ਦਾ ਪੈਮਾਨਾ ਲਬਰੇਜ਼ ਹੋਣਾ ਤੇ ਉਹਨਾਂ ਛਿੱਤਰ ਲਾ ਲੈਣਾ, ਇਹ ਮੈਨੂੰ ਨਜ਼ਰ ਆਉਂਦਾ। ਅੱਛਾ ਜੀ, ਅੱਗੋਂ ਹਾਫਿਜ਼ ਸਾਹਿਬ ਨੇ ਮਰੀਮ ਨੂੰ ਮਸ਼ਵਰਾ ਦਿੱਤਾ। ਉਹਨਾਂ ਆਖਿਆ ਵੀ ਕੁਦਰਤੀ ਆਫਾਤ, ਅੱਛਾ ਇਹ ਹਾਫਿਜ਼ ਸਾਹਿਬ ਦੂਜੇ ਨਾ ਸਮਝ ਲਿਓ, ਤੁੰਨ ਕੇ ਰੱਖਣ ਵਾਲੇ ਹਾਫਿਜ਼ ਸਾਹਿਬ ਨਹੀਂ, ਉਹ ਮਸ਼ਵਰਾ ਨਹੀਂ ਦਿੰਦੇ, ਉਹ ਬਸ ਤੁੰਨ ਕੇ ਰੱਖਦੇ ਨੇ। ਤੁਹਾਨੂੰ ਪਤਾ ਉਹਨਾਂ ਦੇ ਕੋਲ ਮਸ਼ਵਰਾ ਨਹੀਂ ਹੈ, ਉਹਨਾਂ ਕੋਲ ਤੁੰਨ ਕੇ ਰੱਖਣ ਦਾ ਸਮਾਨ ਹੈ, ਬਸ ਉਹ ਧਿੱਕ ਦਿੰਦੇ ਨੇ, ਮਤਲਬ ਕਿ ਤੁੰਨ ਕੇ ਰੱਖਦੇ ਨੇ ਡੰਡੇ ਨੂੰ, ਉਹਨਾਂ ਦੇ ਕੋਲ ਮਸ਼ਵਰੇ ਕੋਈ ਨਹੀਂ ਹੈਗੇ। ਇਹ ਹਾਫਿਜ਼ ਨਈਮੁਰ ਰਹਿਮਾਨ ਸਾਹਿਬ ਨੇ ਜਮਾਤ ਇਸਲਾਮੀ ਵਾਲੇ, ਉਹ ਸਾਡੇ ਜਿਹੜੇ ਤੁਹਾਨੂੰ ਪਤਾ ਕਿ ਮਾਸ਼ਾਅੱਲਾ ਜਰਨੈਲਾਂ ਦੀ ਬੀ ਟੀਮ ਹੈ ਸਾਡੀ ਜਮਾਤ ਇਸਲਾਮੀ ਦੀ ਲੀਡਰਸ਼ਿਪ ਥੱਲੇ ਜਿਹੜਾ ਉਹਨਾਂ ਦਾ ਵਰਕਰ ਹੈ ਨਾ, ਉਹ ਬੜਾ ਨਿੱਘਾ ਹੈ, ਬੜਾ ਇਮਾਨਦਾਰ ਹੈ, ਬੜੀ ਇਮਾਨਦਾਰੀ ਦੇ ਨਾਲ ਵਾਕਈ ਕੋਸ਼ਿਸ਼ ਕਰਦਾ ਹੈ ਸਿਆਸੀ ਸਿਸਟਮ ਦੇ ਵਿੱਚ ਰਹਿਣ ਦੀ, ਸਿਆਸੀ ਸਿਸਟਮ ਨੂੰ ਬਦਲਣ ਦੀ। ਦੀਨੀ ਲੋਕ ਵੀ ਨੇ, ਇਮਾਨਦਾਰ ਵੀ ਨੇ, ਲੇਕਿਨ ਉੱਤੇ ਲੀਡਰਸ਼ਿਪ ਉਹਨਾਂ ਨੂੰ ਵੀ ਰੱਜ ਕੇ ਉਹੋ ਜਿਹੀ ਲੱਭੀ ਹੈ ਜਿਹੋ ਜਿਹੀ ਮੇਰਾ ਮਤਲਬ ਚੌਧਰੀ ਨਿਜ਼ਾਮਦੀਨ ਦੇ ਨਾਲ ਕਰੂਰਾ ਬਿਲਕੁਲ ਰਲਦਾ ਹੈ। ਜਿਸ ਵੇਲੇ ਉਹਨਾਂ ਨੂੰ ਮੌਕਾ ਮਿਲਦਾ ਉਹ ਵੀ ਚੌਧਰੀ ਨਿਜ਼ਾਮਦੀਨ ਦੇ ਨਾਲ ਹੀ ਜਾ ਜੱਫੀ ਪਾਉਂਦੇ ਨੇ। ਬਹਰਹਾਲ ਜਨਾਬ ਹਾਫਿਜ਼ ਨਈਮੁਰ ਰਹਿਮਾਨ ਸਾਹਿਬ ਕਹਿੰਦੇ ਨੇ ਵੀ ਕਿਸੇ ਕੁਦਰਤੀ ਆਫਤ ਤੋਂ ਬਾਅਦ ਇਕਦਾਮਾਤ ਚੁੱਕਣ ਦੀ ਬਜਾਏ ਕਬਲ ਅਜ਼ ਵਕਤ ਹਕਮਤ ਅਮਲੀ ਬਣਾਉਣੀ ਚਾਹੀਦੀ ਹੈ। ਮਤਲਬ ਕਿ ਸੈਲਾਬ ਆਉਣ ਤੋਂ ਬਾਅਦ ਨਾ ਤੁਸੀਂ ਟਾਮਕ ਟੋਲੀਆਂ ਮਾਰੋ, ਪਹਿਲਾਂ ਹਕਮਤ ਅਮਲੀ ਬਣਾਓ। ਮੌਜੂਦਾ ਸੈਲਾਬ ਨੇ ਚਾਵਲ ਕਣਕ ਦੀ ਫਸਲਾਂ ਨੂੰ ਤਬਾਹ ਕਰ ਦਿੱਤਾ, ਜਿਹਦੇ ਨਾਲ ਜ਼ਰਈ ਬੁਹਰਾਨ ਆਉਣਾ, ਕੀਮਤਾਂ 'ਚ ਇਜ਼ਾਫਾ ਹੋਣਾ। ਮਰੀਮ ਨਵਾਜ਼ ਸਾਹਿਬਾਂ ਨੂੰ ਮੇਰਾ ਮਸ਼ਵਰਾ ਹੈ ਕਿ ਉਹ ਫੋਟੋ ਸ਼ੂਟ ਛੱਡ ਦੇਣ ਤੇ ਫੋਟੋ ਸ਼ੂਟ ਨੂੰ ਪਾਸੇ 'ਤੇ ਰੱਖ ਕੇ ਆਟੇ ਔਰ ਗੰਦਮ ਦੀਆਂ ਕੀਮਤਾਂ 'ਤੇ ਕੰਟਰੋਲ ਕਰਨ ਵਾਸਤੇ ਉਹ ਕੋਸ਼ਿਸ਼ ਸ਼ੁਰੂ ਕਰਨ। ਇਹ ਹੁਣ ਮੈਨੂੰ ਦੱਸੋ ਵੀ ਮਰੀਮ ਤੋਂ ਇੱਕ ਤਾਂ ਪਹਿਲਾਂ ਵੀ ਵਿਚਾਰੀ ਭੈਣ ਸਾਡੀ ਨਿਕੰਮੀ ਹੈ, ਲੇਕਿਨ ਹੁਣ ਇਹ ਜਿਹੜੀ ਸੂਰਤ-ਏ-ਹਾਲ ਪੈਦਾ ਹੋ ਗਈ ਹੈ, ਇਹ ਮਤਲਬ ਇਹਦੇ 'ਤੇ ਮਰੀਮ ਕੀ ਕਰ ਲੈਗੀ? ਮਤਲਬ ਮਰੀਮ ਹੁਣ ਕਿਸ ਤਰ੍ਹਾਂ ਬੁਹਰਾਨ 'ਤੇ ਕਾਬੂ ਪਾਏਗੀ? ਇਹਦੇ 'ਤੇ ਵਸਦਾ ਰਹੂਗੀ ਨਹੀਂ। ਉਹ ਤਾਂ ਕੋਈ ਬੜਾ ਜਾਂਦੀਦਾ ਕਿਸਮ ਦਾ ਸਿਆਸਤਦਾਨ ਇੱਥੇ ਹੁੰਦਾ, ਕੋਈ ਸਟੇਟਸਮੈਨ ਹੁੰਦਾ ਜਿਹਨੂੰ ਸਮਝ ਆਉਂਦੀ ਵੀ ਬਈ ਏਡੀ ਵੱਡੀ ਮੇਰੇ ਕੋਲ ਆਬਾਦੀ ਹੈ, ਮੈਂ ਮੁਲਕ ਦੀ 65% ਆਬਾਦੀ ਦੀ ਚੀਫ ਮਿਨਿਸਟਰ ਹੈ, ਮੈਂ ਟਿਕਟੋਕਾਂ ਬਣਾਉਣ ਦੀ ਬਜਾਏ ਮੈਂ ਕੋਈ ਹੋਰ ਕੰਮ ਕਰਾਂ। ਮਰੀਮ ਸਾਹਿਬਾ ਤੇ ਅੱਜ ਜਲਾਲਪੁਰ ਪੀਰ ਵਾਲਾ ਜਾ ਕੇ ਟਿਕਟੋਕ ਬਣਾਉਣਾ ਚਾਹੁੰਦੇ ਨੇ। ਉੱਥੋਂ ਦੀ ਜ਼ਿਲ੍ਹੀ ਗਵਰਨਮੈਂਟ ਨੇ ਮਨਾ ਕੀਤਾ ਕਿ ਮਤ ਆਓ, ਸਾਡੇ ਹਾਲਾਤ ਮਾੜੇ ਨੇ, ਸਾਨੂੰ ਆਵਾਮ ਦੇ ਉੱਤੇ ਫੋਕਸ ਕਰਨ ਦਿਓ। ਉਹਨੇ ਆਖਿਆ ਨਹੀਂ, ਮੈਂ ਤੇ ਟਿਕਟੋਕ ਬਣਾਉਣੀ, ਮੈਂ ਤੇ ਨਹੀਂ ਰੋਕ ਸਕਦੀ। ਇਹ ਸੂਰਤ-ਏ-ਹਾਲ ਹੈ। ਅੱਗੋਂ ਸਾਬਕ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੇ ਅਡਿਆਲਾ ਤੋਂ 8 ਸਤੰਬਰ ਨੂੰ ਜਿਹੜਾ ਪੈਗਾਮ ਦਿੱਤਾ ਸੀ, ਉਹਦੇ 'ਚ ਉਹਨਾਂ ਆਖਿਆ ਸੀ ਕਿ ਪੂਰੀ ਕੌਮ ਨੂੰ ਇਹ ਸਵਾਲ ਚੁੱਕਣਾ ਚਾਹੀਦਾ ਕਿ ਗੰਦਮ ਔਰ ਚੀਨੀ ਦੇ ਸਕੈਂਡਲ ਦਾ ਕੀ ਬਣਿਆ, ਕਿਉਂਕਿ ਇਹਨਾਂ ਨੇ ਗੰਦਮ 'ਚ ਵੀ ਪੈਸਾ ਖਾਧਾ ਹੈ ਤੇ ਚੀਨੀ 'ਚ ਵੀ 300 ਅਰਬ ਖਾਧਾ ਹੈ, ਗੰਦਮ 'ਚ ਤਾਂ ਪਤਾ ਨਹੀਂ ਕਿੰਨੇ 100 ਅਰਬ ਖਾ ਲਿਆ ਇਹਨਾਂ ਨੇ। ਉਹ ਸਕੈਂਡਲਾਂ ਦਾ ਕੀ ਬਣਿਆ? ਮੋਹਸਿਨ ਨਕਵੀ ਔਰ ਨਿਗਰਾਨ ਹਕੂਮਤ ਦੇ ਦੌਰ 'ਚ ਅਰਬਾਂ ਰੁਪਈਏ ਗੰਦਮ ਸਕੈਂਡਲ ਆਇਆ। ਮੌਜੂਦਾ ਫਾਰਮ 47 ਹਕੂਮਤ ਦੇ ਦੌਰ ਚੀਨੀ ਦਾ ਮੈਗਾ ਸਕੈਂਡਲ ਆਇਆ, ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਆਟਾ ਔਰ ਚੀਨੀ ਜਿਹੜਾ ਆਵਾਮ ਦੀ ਪਹੁੰਚ ਤੋਂ ਦੂਰ ਹੋ ਗਏ ਨੇ। ਕਿਆ ਇਹਨਾਂ ਸਕੈਂਡਲਾਂ ਦੀਆਂ ਤਹਿਕੀਕਾਤ ਹੋਈਆਂ ਨੇ ਜਾਂ ਇਸ ਮਾਰਸ਼ਾਲਾ 'ਚ ਚੋਰਾਂ ਨੂੰ ਆਮ ਮਾਫੀ ਹੈ? ਲਓ ਜੀ, ਚੋਰਾਂ ਨੂੰ ਆਮ ਮਾਫੀ ਖਾਨ ਸਾਹਿਬ ਕੀ ਹੋਣੀ ਹੈ? ਚੋਰਾਂ ਨਾਲ ਤੇ ਅਸੀਂ ਰਲੇ ਹਾਂ, ਚੋਰ ਤੇ ਸਾਡਾ ਹਿੱਸਾ ਨੇ, ਚੋਰ ਤੇ ਸਾਡੇ ਸੰਗੀ ਨੇ, ਚੋਰ ਸਾਡੇ ਜਿਹੜੇ ਵੱਡੇ ਵੱਡੇ ਚੋਰ ਨੇ ਉਹ ਚੌਧਰੀ ਨਿਜ਼ਾਮਦੀਨ ਸਾਹਿਬ ਦੇ ਨਾਲ ਫਿਰਦੇ ਤੁਰਦੇ ਨੇ 24 ਘੰਟੇ। ਤੇ ਚੋਰਾਂ ਨੂੰ ਇਸ ਗਵਰਨਮੈਂਟ ਦੇ ਵਿੱਚ ਕਿੰਨੇ ਕੀ ਕਹਿਣਾ ਹੈ? ਬਲਕਿ ਚੋਰਾਂ ਦੇ ਨਾਲ ਤੇ ਇਹਨਾਂ ਨੂੰ ਰੌਲਾ ਹੀ ਕੋਈ ਨਹੀਂ ਹੈ। ਇਹਨਾਂ ਨੂੰ ਰੌਲਾ ਸਿਰਫ ਇੱਕ ਹੀ ਕੰਮ ਦੇ ਨਾਲ ਹੈ ਕਿ ਕਿਹੜਾ ਬੰਦਾ ਆਵਾਜ਼ ਚੁੱਕਦਾ ਹੈ। ਹਾਂਜੀ, ਜਿਹੜਾ ਵੀ ਆਵਾਜ਼ ਚੁੱਕਦਾ ਹੈ ਇਹਨਾਂ ਨੂੰ ਉਹਦੇ ਨਾਲ ਰੌਲਾ ਹੈ, ਇਹਨਾਂ ਨੂੰ ਚੋਰਾਂ ਨਾਲ ਕਿਸੇ ਕਿਸਮ ਦਾ ਰੌਲਾ ਨਹੀਂ। ਇਸ ਮੌਜੂਦਾ ਸਿਸਟਮ ਨੂੰ, ਮੌਜੂਦਾ ਚੌਧਰੀ ਨਿਜ਼ਾਮਦੀਨ ਨੂੰ, ਇਹ ਬਸ ਜਿਹੜਾ ਹੈ ਉਹ ਜਿਹੜਾ ਬੰਦਾ ਆਪਣੀ ਆਜ਼ਾਦ ਗੱਲ ਸੋਚਦਾ ਹੈ ਔਰ ਸੋਸ਼ਲ ਮੀਡੀਆ 'ਤੇ ਲਿਖਦਾ ਹੈ, ਇਹਨਾਂ ਨੂੰ ਸਿਰਫ ਉਹਦੇ ਨਾਲ ਰੌਲਾ ਹੈ, ਹੋਰ ਕਿਸੇ ਨਾਲ ਨਹੀਂ। ਅੱਛਾ ਜੀ, ਅੱਗੇ ਚੱਲਨੇ ਜ਼ਰਾ। ਅਗਲੀ ਖਬਰ ਜਿਹੜੀ ਹੈ ਉਹ ਨੂਨ ਲੀਗ ਕਦੀ ਕਿਸੇ ਦੇ ਖਿਲਾਫ ਇੰਤਕਾਮੀ ਕਾਰਵਾਈਆਂ ਨਹੀਂ ਕਰਦੀ। ਇਹ ਵਜ਼ੀਰ ਇਤਲਾਤ ਪੰਜਾਬ ਜਨਾਬ ਅਜ਼ਮਾ ਬੁਖਾਰੀ ਸਾਹਿਬਾ ਨੇ ਕਿਹਾ। ਅੱਲਾ ਹੀ ਖੈਰ ਕਰੇ। ਪਹਿਲਾਂ ਹੀ ਮੁਲਕ 'ਚ ਸੈਲਾਬ ਇੰਨਾ ਆਇਆ, ਉੱਤੋਂ ਇਹ ਭੈਣ ਸਾਡੀ ਝੂਠ ਮਾਰਨ ਤੋਂ ਨਹੀਂ ਮੁੜਨ ਡਈ, ਇਹੋ ਜਿਹੇ ਪੈਰ ਬੰਨ੍ਹ ਕੇ ਝੂਠ ਮਾਰਦੀ ਹੈ ਤੇ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਦੁਨੀਆ ਬਚੇਗੀ ਕਿਵੇਂ, ਮਤਲਬ ਕਿ ਕਿਹੜੇ ਪਾਸੇ ਜਾਵਾਂਗੇ। ਉਹ ਆਂਦੀ ਹੈ ਵੀ ਨੂਨ ਲੀਗ ਜਿਹੜੀ ਹੈ ਨਾ, ਉਹ ਲੋਕਾਂ ਦੇ ਕੋਲੋਂ ਜਿਹੜੀ ਹੈ ਉਹ ਇੰਤਕਾਮੀ ਜਿਹੜੀ ਉਹ ਕਾਰਵਾਈਆਂ ਦੇ ਉੱਤੇ ਯਕੀਨ ਨਹੀਂ ਰੱਖਦੀ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਵੀ ਬੜੀ ਇੰਟਰਸਟਿੰਗ ਹੈ, ਉਹ ਵੀ ਨੂਨ ਲੀਗ ਦੇ ਬਾਰੇ ਹੀ ਹੈ। ਨੂਨ ਲੀਗ ਨੇ ਐਲਾਨ ਇਹ ਕੀਤਾ ਹੈ ਕਿ ਜਨਾਬ ਅਸੀਂ ਮੁਹਤਰਮਾ ਬੇਨਜ਼ੀਰ ਭੁੱਟੋ ਸਾਹਿਬਾ ਦੀਆਂ ਨੰਗੀਆਂ ਗੰਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਹੈਲੀਕਾਪਟਰ ਤੋਂ ਨਹੀਂ ਸੀ ਸੁੱਟੀਆਂ, ਇਹ ਕੰਮ ਸ਼ੇਖ ਰਸ਼ੀਦ ਸਾਹਿਬ ਨੇ ਕੀਤਾ ਸੀ। ਕਰੋ ਖਾ ਗੱਲ ਇਹਨਾਂ ਦੀ। ਇਹਨਾਂ ਕੋਲੋਂ ਕੋਈ ਪੁੱਛੇ ਵੀ ਉਸ ਵੇਲੇ ਸ਼ੇਖ ਰਸ਼ੀਦ ਸਾਹਿਬ ਜਿਹੜੇ ਸਨ ਉਹ ਬੀਜੇਪੀ ਦੇ ਵਜ਼ੀਰ ਸਨ,
ਉਹ ਤੁਹਾਡੇ ਹੀ ਵਜ਼ੀਰ ਸਨ, ਤੁਹਾਡੇ ਹੀ ਮੈਂਬਰ ਸਨ ਨੂਨ ਲੀਗ ਦੇ। ਨੰਬਰ 1। ਨੰਬਰ 2, ਕਿ ਹੈਲੀਕਾਪਟਰ ਉਹਨਾਂ ਘਰੋਂ ਜੇਬ ਚੋਂ ਕੱਢ ਕੇ ਉਡਾਤਾ ਸੀ, ਜਿਹਦੇ ਉੱਤੋਂ ਤਸਵੀਰਾਂ ਸੁੱਟੀਆਂ ਗਈਆਂ ਸਨ। ਜ਼ਾਹਿਰ ਹੈ ਨਵਾਜ਼ ਸ਼ਰੀਫ ਸਾਹਿਬ ਨੇ ਸਾਰਾ ਕੁਝ ਕੀਤਾ ਸੀ, ਇਹਨਾਂ ਦੇ ਕਰਨ ਦਾ ਕੰਮ ਸੀ ਉਹ ਸਾਰੇ ਦਾ ਸਾਰਾ। ਇਹ ਹੋ ਸਕਦਾ ਸ਼ੇਖ ਸਾਹਿਬ ਵੀ ਵਿੱਚ ਹੋਣ ਜਾਂ ਨਾ ਹੋਣ, ਇਹ ਤਾਂ ਹੁਣ ਸ਼ੇਖ ਸਾਹਿਬ ਹੀ ਦੱਸਣਗੇ। ਲੇਕਿਨ ਇਹ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਹ ਨੂਨ ਲੀਗ ਦਾ ਕੰਮ ਨਹੀਂ ਸੀ? ਉਹ ਉਸ ਵੇਲੇ ਵਜ਼ੀਰ ਮਸ਼ੀਰ ਸਨ ਤੁਹਾਡੀ ਗਵਰਨਮੈਂਟ 'ਚ। ਇਹ ਇਹਨਾਂ ਦਾ ਤਰੀਕਾ ਵਾਰਦਾਤ ਹੈ। ਤੁਸੀਂ ਇਹ ਸੈਨੇਟਰ ਅਫਨਾਨ-ਉल्ला ਸਾਹਿਬ ਨੇ ਇਹ ਗੱਲ ਕਹੀ ਹੈ, ਕਿਉਂਕਿ ਸੈਨੇਟਰ ਅਫਨਾਨ-उल्ला ਮੁਸ਼ਾਹਿਦ-उल्ला ਸਾਹਿਬ ਦੇ ਪੁੱਤਰ ਨੇ। ਉਹਨਾਂ ਨੇ ਇਹ ਕਿਹਾ ਹੈ ਕਿ ਜੀ ਇਹ ਸਾਡਾ ਕੰਮ ਨਹੀਂ, ਇਹ ਤੇ ਸ਼ੇਖ ਰਸ਼ੀਦ ਸਾਹਿਬ ਨੇ ਕੰਮ ਕੀਤਾ, ਇਹਨਾਂ ਦਾ ਬਸ ਚੱਲਣਾ ਹੈ। ਕੱਲ੍ਹ ਨੂੰ ਇਹਨਾਂ ਨੇ ਜਿਹੜੇ ਕੰਮ ਨਵਾਜ਼ ਸ਼ਰੀਫ ਨੇ ਕੀਤੇ ਨੇ ਨਾ, ਇਹਨਾਂ ਨੇ ਕਹਿਣਾ ਵੀ ਇਹ ਸਾਡਾ ਕੰਮ ਨਹੀਂ ਹੈ ਤੇ ਨਵਾਜ਼ ਸ਼ਰੀਫ ਨੇ ਕੀਤੇ ਸਨ, ਕਿਉਂਕਿ ਇਹਨਾਂ ਨੇ ਨਵਾਜ਼ ਸ਼ਰੀਫ ਨੂੰ ਵੀ ਪਾਰਟੀ 'ਚੋਂ ਕੱਢ ਦੇਣਾ। ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੋ ਹਾਲਾਤ ਜਾ ਰਹੇ ਨੇ, ਜਿਹੋ ਜਿਹੇ ਕੰਮ ਹੋ ਰਹੇ ਨੇ, ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਇਹਨਾਂ ਨੇ ਪਾਰਟੀ 'ਚੋਂ ਕੱਢ ਕੇ ਦਮ ਲੈਣਾ ਹੈ। ਜਿੱਦਣ ਕੱਢ ਦਿੱਤਾ ਉਦਣ ਇਹਨਾਂ ਨੇ ਕਹਿਣਾ ਵੀ ਜਿਹੜੇ ਕੰਮ ਨਵਾਜ਼ ਸ਼ਰੀਫ ਨੇ ਕੀਤੇ ਉਹ ਸਾਨੂੰ ਨਹੀਂ ਪਤਾ, ਉਹਦੇ ਕੋਲੋਂ ਜਾ ਕੇ ਪੁੱਛ ਲਓ, ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ। ਅੱਛਾ ਜੀ, ਅੱਗੋਂ ਵਿਹਾੜੀ ਦੇ ਵਿੱਚ ਖਵਾਤੀਨ ਨੂੰ ਬਲੈਕਮੇਲ ਕਰਕੇ ਜ਼ਿਆਦਤੀ ਦਾ ਨਿਸ਼ਾਨਾ ਬਣਾਉਣ ਔਰ ਵੀਡੀਓਜ਼ ਬਣਾ ਕੇ ਬਲੈਕਮੇਲ ਕਰਨ ਵਾਲੇ ਕਾਰੀ ਵਹਾਜ ਦੇ ਪੁੱਤਰ ਹਾਮਦ ਰਸੂਲ ਨੂੰ ਦੋਨਾਂ ਮੁਕੱਦਮਾਤ ਦੇ ਵਿੱਚ ਸਜ਼ਾਏ ਮੌਤ ਤੇ ਸ਼ਰੀਕ ਮੁਲਜ਼ਮ ਆਸਫ ਧਾਰੜ ਨੂੰ 2-2 ਸਾਲ ਕੈਦ ਦੀ ਸਜ਼ਾ ਸੁਣਾਤੀ ਗਈ ਹੈ। ਵਕੀਲ ਦੇ ਮੁਤਾਬਕ ਮੁਲਜ਼ਮ ਦਾ ਪਿਓ ਇਮਾਮ ਮਸਜਿਦ ਹੈ, ਘਰ ਵੀ ਮਸਜਿਦ ਦੇ ਨਾਲ ਹੈ। ਮਸਜਿਦ ਦੇ ਵਿੱਚ ਵੀ ਇਹ ਮਸਜਿਦ ਨੂੰ ਵੀ ਮਕਰੂਹ ਧੰਦੇ ਲਈ ਇਸਤੇਮਾਲ ਕੀਤਾ ਗਿਆ। ਕਮ ਅਜ਼ ਕਮ 15 ਲੜਕੀਆਂ ਦੇ ਨਾਲ ਜ਼ਿਆਦਤੀ ਹੋਈ। ਹਜੇ ਫੈਸਲਾ ਸਿਰਫ 2 FIRs ਦੀ ਹੱਦ ਤੱਕ ਹੋਇਆ। ਇਹ ਵੀ ਇੱਕ ਬੜਾ ਇਵਲ ਹੈ ਅੱਜ ਕੱਲ੍ਹ, ਇਹ ਜਿਹੜੀਆਂ ਵੀਡੀਓਜ਼ ਬਣਾ ਕੇ ਬਲੈਕਮੇਲ ਕਰਕੇ ਬੱਚੀਆਂ ਨਾਲ ਉਹਨਾਂ ਨਾਲ ਜ਼ਿਆਦਤੀ ਕਰਨ ਦਾ। ਇਹ ਇੱਕ ਮੁਕੱਦਮਾ ਜਿਹੜਾ ਵਿਹਾੜੀ ਦੇ ਵਿੱਚ ਹੋਇਆ, ਜਿੱਥੇ ਹੁਣ ਇਹਨਾਂ ਦੋਵਾਂ ਮੁਜਰਮਾਂ ਨੂੰ ਜਿਹੜਾ ਇੱਕ ਮੁਲਜ਼ਮ ਆਸਫ ਤਾਰੜ ਨੂੰ 2 ਸਾਲ ਦੀ ਕੈਦ ਸੁਣਾਈ ਗਈ ਹੈ ਤੇ ਜਿਹੜਾ ਹਾਮਦ ਰਸੂਲ ਹੈ ਉਹਨੂੰ ਸਜ਼ਾਏ ਮੌਤ 2 ਮੁਕੱਦਮਿਆਂ 'ਚ ਸੁਣਾਈ ਗਈ ਹੈ। ਇਹ ਬੱਚਿਆਂ ਨੂੰ ਜ਼ਾਹਿਰ ਹੈ ਜਿਹਨੇ ਜੁਰਮ ਕੀਤਾ ਉਹਨੂੰ ਸਜ਼ਾ ਤੇ ਲੱਭਣੀ ਹੈ, ਲੇਕਿਨ ਉਸ ਤੋਂ ਇਲਾਵਾ ਆਪਣੇ ਇਰਦ-ਗਿਰਦ ਬੱਚਿਆਂ ਨੂੰ ਤੁਹਾਨੂੰ ਸਮਝਾਉਣ ਦੀ ਲੋੜ ਵੀ ਹੈ, ਉਹਨਾਂ ਨੂੰ ਅਵੇਅਰਨੈਸ ਦੇਣ ਦੀ ਲੋੜ ਵੀ ਹੈ ਕਿ ਇਹ ਜਿਹੜੀ ਟੈਕਨੋਲੋਜੀ ਹੈ ਇਹਨੂੰ ਕਿਵੇਂ ਇਸਤੇਮਾਲ ਕਰਨਾ ਹੈ, ਕਿੱਥੇ ਰੁਕਣਾ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ। ਬੱਚਿਆਂ ਦੇ ਨਾਲ ਜ਼ਰੂਰ ਤੁਸੀਂ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਬੱਚਿਆਂ ਨੂੰ ਇਕੱਲੇ ਮਤ ਛੱਡੋ। ਮੈਂ ਇਹੀ ਗੱਲ ਕਹਾਂਗਾ, ਉਹਨਾਂ ਦੇ ਨਾਲ ਡਿਸਕਸ਼ਨ ਜਿਹੜੀ ਹੈ ਉਹ ਜ਼ਰੂਰ ਕਰਦੇ ਰਹੋ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਰਾਣਾ ਸਨਾਉल्ला ਸਾਹਿਬ ਦਾ ਬਿਆਨ ਹੈ। ਉਹਨਾਂ ਨੇ ਆਖਿਆ ਹੈ ਕਿ ਤਹਿਰੀਕ-ਏ-ਇਨਸਾਫ ਦਾ ਸਿਆਸੀ ਕੈਰੀਅਰ ਖਤਮ ਹੋ ਗਿਆ। ਹਾਂਜੀ, ਇਹ ਹੁਣ ਰਾਣਾ ਸਨਾਉल्ला ਸਾਹਿਬ ਕਿਉਂਕਿ ਸੈਨੇਟਰ ਬਣ ਰਹੇ ਨੇ, ਨਵਾਜ਼ ਸ਼ਰੀਫ ਸਾਹਿਬ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ। ਅੱਜ ਕੱਲ੍ਹ ਚੌਧਰੀ ਨਿਜ਼ਾਮਦੀਨ ਵੀ ਇਹਨਾਂ ਨੂੰ ਸੈਨੇਟਰ ਬਣਾਉਣਾ ਚਾਹ ਰਹੇ ਨੇ। ਇਹ ਇਜਾਜ਼ ਚੌਧਰੀ ਸਾਹਿਬ ਦੀ ਸੀਟ ਦੇ ਉੱਤੇ ਪੰਜਾਬ ਹਕੂਮਤ ਦੇ ਪੰਜਾਬ ਦੇ ਵਿੱਚੋਂ। ਇਸ ਵਾਸਤੇ ਰਾਣਾ ਸਨਾਉल्ला ਸਾਹਿਬ ਹੁਣ ਇਹੋ ਜਿਹੇ ਬਿਆਨ ਢਿੱਲੇ ਬਿਆਨ ਦੇ ਰਹੇ ਨੇ। ਇਹਨਾਂ ਨੂੰ ਕੋਈ ਪੁੱਛ ਲੈ ਰਾਣਾ ਸਨਾਉल्ला ਸਾਹਿਬ ਨੂੰ ਕਿ ਇਹਨਾਂ ਨੇ ਫੈਸਲਾਬਾਦ ਤੋਂ ਇਲੈਕਸ਼ਨ ਲੜਿਆ ਸੀ, ਉੱਥੋਂ ਇਹਨਾਂ ਨੂੰ ਟੋਟਲ ਕਿੰਨੇ ਵੋਟ ਮਿਲੇ ਸਨ। ਇਹ ਆਪੇ ਹੀ ਉਹਦਾ ਜਵਾਬ ਦੇ ਦੇਣ, ਕਿਸੇ ਹੋਰ ਨੂੰ ਪੁੱਛਣ ਦੀ ਲੋੜ ਨਹੀਂ ਹੈ। ਇਹ ਆਪੇ ਉਹਦਾ ਜਵਾਬ ਦੇ ਦੇਣ ਕਿ ਫੈਸਲਾਬਾਦ ਤੋਂ ਜਦੋਂ ਇਹਨਾਂ ਨੇ ਇਲੈਕਸ਼ਨ ਲੜਿਆ ਸੀ ਤੇ ਇਹਨਾਂ ਨੂੰ ਕਿੰਨੇ ਵੋਟ ਲੱਭੇ ਸਨ, ਔਰ ਕੀ ਪੂਰੇ ਫੈਸਲਾਬਾਦ ਦੇ ਜਿਹੜਾ ਡਿਸਟ੍ਰਿਕਟ ਹੈ, ਡਿਵੀਜ਼ਨ ਹੈ, ਉੱਥੋਂ ਨੂਨ ਲੀਗ ਨੇ ਕੋਈ ਵੈਸੇ ਤਾਂ ਕਿਤੋਂ ਵੀ ਕੋਈ ਸੀਟ ਨਹੀਂ ਜਿੱਤੀ, ਲੇਕਿਨ ਫਾਰਮ 47 ਦੇ ਬਾਵਜੂਦ ਕੋਈ ਸੀਟ ਇਹ ਜਿੱਤ ਸਕੇ ਨੇ। ਇਹ ਆਪ ਕਿਹੜੀ ਲੀਡ ਤੋਂ ਹਾਰੇ ਨੇ, ਆਪ ਇਹਨਾਂ ਨੂੰ ਕਿੰਨੇ ਵੋਟ ਲੱਭੇ ਨੇ। ਫਿਰ ਬਾਰ-ਬਾਰ ਆਉਂਦੇ ਨੇ ਕਿ ਇਮਰਾਨ ਖਾਨ ਨੇ ਪਾਕਿਸਤਾਨ ਨਹੀਂ ਬਰੇ ਸਗੀਰ ਨਹੀਂ ਬਲਕਿ ਦੁਨੀਆ 'ਚ ਬਤੌਰ ਲੀਡਰ ਇੱਕ ਜਮਾਤ ਦੇ ਸਰਬਰਾਹ ਦੇ ਤੌਰ ਤੇ ਬਤੌਰ ਪਾਲਿਸੀ ਮੁਖਾਲਫੀ ਨੂੰ ਗਾਲੀਆਂ ਓਏ ਤੋਏ ਵਲਗੈਰਿਟੀ ਦੇ ਕਲਚਰ ਨੂੰ ਅਪਣਾਇਆ। ਕਿਸੇ ਹੋਰ ਜਮਾਤ ਨੇ ਇਸ ਕਲਚਰ ਨੂੰ ਨਹੀਂ ਅਪਣਾਇਆ। ਇਹ ਸ਼ਰਫ ਸਿਰਫ ਇਮਰਾਨ ਖਾਨ ਨੂੰ ਹੈ, ਰਾਣਾ ਸਨਾਉल्ला ਕਹਿ ਰਿਹਾ। ਹੁਣ ਇਮਰਾਨ ਖਾਨ ਨੇ ਤਾਂ ਕਦੀ ਅੱਜ ਤੱਕ ਗਾਲ ਨਹੀਂ ਕੱਢੀ। ਹਾਂ, ਉਹਨਾਂ ਤੁਹਾਨੂੰ ਕਰਪਟ ਕਿਹਾ ਹੈ, ਉਹਨਾਂ ਕਿਹਾ ਵੀ ਤੁਸੀਂ ਕਰਪਟ ਹੋ, ਸਾਰੇ ਤੁਸੀਂ ਚੋਰ ਹੋ, ਤੁਸੀਂ ਪੈਸਾ ਖਾਦਾ ਆਵਾਮ ਦਾ, ਬੇਈਮਾਨ ਹੋ ਤੁਸੀਂ। ਹੁਣ ਤੁਹਾਨੂੰ ਜੇ ਇਹ ਵੀ ਗਾਲਾਂ ਲੱਗਦੀਆਂ ਨੇ ਤੇ ਫਿਰ ਇਹ ਕੰਮ ਛੱਡ ਕਿਉਂ ਨਹੀਂ ਦਿੰਦੇ? ਹੋ ਸਕਦਾ ਤੁਹਾਨੂੰ ਵਾਕਈ ਗਾਲਾਂ ਲੱਗਦੀਆਂ ਹੋਣ ਔਰ ਤੁਸੀਂ ਇਹਨਾਂ ਕੰਮਾਂ ਨੂੰ ਬੁਰਾ ਸਮਝਦੇ ਹੋਵੋ, ਤੇ ਫਿਰ ਇਹਨਾਂ ਕੰਮਾਂ ਨੂੰ ਛੱਡ ਦਿਓ। ਫਿਰ ਇਹਨਾਂ ਕੰਮਾਂ ਨੂੰ ਫੜ ਕਿਉਂ ਬੈਠੇ ਹੋ? ਇੱਕ ਪਾਸੇ ਇਹਨਾਂ ਕੰਮਾਂ ਨੂੰ ਫੜ ਕੇ ਵੀ ਬਹਿਣਾ ਰਾਣਾ ਸਨਾਉल्ला ਸਾਹਿਬ ਨੇ, ਚੋਰੀ ਚਕਾਰੀ ਸਾਰੀ ਠੱਗੀ ਇਹਨਾਂ ਦੀ ਲੀਡਰਸ਼ਿਪ ਨੇ ਕਰਨੀ ਵੀ ਹੈ, ਤੇ ਜੇ ਇਮਰਾਨ ਖਾਨ ਇਹਨਾਂ ਨੂੰ ਕਰਪਟ ਆਕੇ ਤੇ ਆਖਣਾ ਜੀ ਸਾਨੂੰ ਇਹ ਗਾਲਾਂ ਕੱਢਦਾ ਹੈ। ਬਹਰਹਾਲ ਇਹ ਗਾਲਾਂ ਕੱਢਣ ਦਾ ਸ਼ਰਫ ਵੀ ਜਿਹੜਾ ਹੈ ਉਹ ਇਹਨਾਂ ਦੇ ਕੋਲ ਹੀ ਹੈ, ਕਿਸੇ ਹੋਰ ਦੇ ਕੋਲ ਨਹੀਂ ਹੈ। ਔਰ ਇਹ ਗਾਹੇ ਬਗਾਏ ਇਹ ਸਾਰੇ ਕੰਮ ਜਿਹੜੇ ਉਹ ਕਰਦੇ ਰਹਿੰਦੇ ਨੇ, ਲੇਕਿਨ ਅੰਜਾਮ ਇਹਨਾਂ ਦਾ ਇੱਕ ਦਿਨ ਨੇਪਾਲ ਵਾਲਾ ਹੋਣਾ। ਮੈਂ ਤੁਹਾਨੂੰ ਦੱਸ ਦਿਆਂ, ਇਹ ਰਾਣਾ ਸਾਹਿਬ ਦੇ ਨਾਲ ਵੀ ਉਹੀ ਕੰਮ ਹੋਣਾ ਜਿਹੜਾ ਬਿਸ਼ਨੂ ਦੇ ਨਾਲ ਹੋਇਆ ਨੇਪਾਲ ਦੇ ਵਿੱਚ। ਹੁਣ ਇਹ ਨਹੀਂ ਪਤਾ ਵੀ ਰਾਣਾ ਸਾਹਿਬ ਦਾ ਜਾਂਗੀਆ ਕਿਸ ਰੰਗ ਦਾ ਨਿਕਲਣਾ। ਹੋ ਸਕਦਾ ਥੱਲੇ ਰਾਣਾ ਸਾਹਿਬ ਸ਼ਲਵਾਰ ਕਮੀਜ਼ ਦੇ ਜਾਂ ਪੈਂਟ ਦੇ ਜਾਂਗੀਆ ਪਾਉਂਦੇ ਹੀ ਨਾ ਹੋਣ। ਜੇ ਜਾਂਗੀਆ ਨਾ ਪਾਇਆ ਹੋਇਆ ਤੇ ਫਿਰ ਸੋਚੋ ਪਬਲਿਕ ਦਾ ਕੀ ਬਣੇਗਾ। ਰਾਣੇ ਦਾ ਤੇ ਚਲੋ ਜੋ ਬਣਨਾ ਹੈ, ਲੇਕਿਨ ਪਬਲਿਕ ਦਾ ਕੀ ਬਣੇਗਾ ਜਿਸ ਵੇਲੇ ਰਾਣਾ ਸਾਹਿਬ ਦੇ ਥੱਲੇੋਂ ਜਾਂਗੀਆ ਹੀ ਨਾ ਨਿਕਲਿਆ ਤੇ ਉਸ ਆਵਾਮ ਦਾ ਕੀ ਬਣਨਾ ਹੈ, ਤੁਸੀਂ ਆਪ ਸੋਚ ਲਓ। ਬਹਰਹਾਲ ਅੱਲਾ ਨਾ ਕਰੇ ਕਿ ਇੱਥੇ ਇਹੋ ਜਿਹੇ ਹਾਲਾਤ ਹੋਣ, ਲੇਕਿਨ ਇਹ ਹੁਕਮਰਾਨ ਜਿਹੜੇ ਨੇ ਇਹ ਲੈ ਕੇ ਉਸੇ ਪਾਸੇ ਨੂੰ ਜਾ ਰਹੇ ਨੇ ਕੰਮ ਨੂੰ ਕਿ ਇੱਥੇ ਵੀ ਨੇਪਾਲ ਬਣੇ ਔਰ ਇਹ ਅੱਗੇ ਹੋਣ। ਇਹ ਸਾਡੇ ਤੇ ਇਹੋ ਜਿਹੇ ਸਾਫ਼ ਪਾਣੀ ਵਾਲੇ ਦਰਿਆ ਵੀ ਨਹੀਂ, ਗੰਦੇ ਨਾਲੇ ਹੀ ਨੇ ਸ਼ਹਿਰਾਂ 'ਚ। ਤੇ ਰਾਣਾ ਸਾਹਿਬ ਸੋਚ ਲਓ ਫਿਰ ਜਾਂਗੀਆ ਪਾਇਆ ਹੋਣਾ ਤੁਸੀਂ ਤੇ ਗੰਦਾ ਨਾਲਾ ਹੋਣਾ ਤੇ ਪਿੱਛੇ ਆਵਾਮ ਹੋਣੀ ਹੈ। ਕੋਈ ਖੁਦਾ ਦਾ ਖੌਫ ਕਰ ਲਓ, ਨਾ ਇੰਨਾ ਝੂਠ ਮਾਰੋ, ਨਾ ਇੰਨਾ ਤੂਫਾਨ ਬੋਲੋ। ਜਿਸ ਵੇਲੇ ਜ਼ਰਾ ਜੀ ਤਹਿਰੀਕ-ਏ-ਇਨਸਾਫ ਤਗੜੀ ਹੁੰਦੀ ਹੈ ਤੇ ਉਸ ਵੇਲੇ ਤੁਸੀਂ ਪੈਰਾਂ ਨੂੰ ਪੈ ਜਾਂਦੇ ਹੋ। ਉਸ ਵੇਲੇ ਆਂਦੇ ਹੋ ਵੀ ਨਹੀਂ ਬਾਮੀ
ਸੁਲ੍ਹਾ ਭਾਈਚਾਰੇ ਔਰ ਪੋਲੀਟੀਕਲ ਸੈਂਸ ਦੇ ਨਾਲ ਚੱਲਣਾ ਚਾਹੀਦਾ ਹੈ। ਜਿਸ ਵੇਲੇ ਜ਼ਰਾ ਤਹਿਰੀਕ ਇਨਸਾਫ ਤੇ ਬੁਰਾ ਵਕਤ ਆਉਂਦਾ ਫਿਰ ਗਿਰੇਬਾਨ ਨੂੰ ਪੈ ਜਾਂਦੇ ਹੋ। ਇਹ ਰਾਣਾ ਸਨਾਉੱਲਾ ਸਾਹਿਬ ਨੂੰ ਵੀ ਤੁਸੀਂ ਦੇਖਿਆ ਹੋਣਾ, ਬੜੀ ਸਿਆਸੀ ਮਸਲਹਤ ਯਾਦ ਆਉਂਦੀ ਹੈ ਜਿਸ ਵੇਲੇ ਪੀਟੀਆਈ ਤਗੜੀ ਹੁੰਦੀ ਹੈ, ਜਿਸ ਵੇਲੇ ਪੀਟੀਆਈ ਜ਼ਰਾ ਜੀ ਮਾੜੀ ਹੁੰਦੀ ਹੈ ਫਿਰ ਗੱਲ ਨੂੰ ਪੈਂਦੇ ਨੇ। ਇਹਨਾਂ ਦਾ ਵੀ ਉਹੀ ਰੰਗਬਾਜ਼ੀ ਵਾਲਾ ਹੀ ਕੰਮ ਹੈ, ਖਵਾਜਾ ਆਸਿਫ ਵਾਲਾ, ਹੋਰ ਕੋਈ ਕੰਮ ਅਲੱਗ ਨਹੀਂ ਹੈ। ਬਸ ਉਹ ਫਲੇਵਰ ਜ਼ਰਾ ਇੱਕ ਸਿਆਲਕੋਟੀ ਫਲੇਵਰ ਹੈ, ਇੱਕ ਫੈਸਲਾਬਾਦੀ ਫਲੇਵਰ ਹੈ, ਫਲੇਵਰ 'ਚ ਫਰਕ ਹੈ, ਅੰਦਰੋਂ ਕਾਰਵਾਈ ਉਹੋ ਜਿਹੀ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।